दर्शकों ब्रेक तो बाद थोड़ा स्वागत है जी। डॉक्टर साहब साढ़े कोल अगला YouTube कमेंट आया है। ਤੁਹਾਡੇ ਕਮੈਂਟ ਪੜਨ ਤੋਂ ਪਹਿਲਾਂ ਮੈਂ ਉਹਨਾਂ ਦਰਸ਼ਕਾਂ ਦਾ ਜਿਹੜੇ ਕਿ ਇਸ ਨੂੰ ਫੇਸਬੁੱਕ ਰਾਹੀਂ ਲਾਈਵ ਵਿਊ ਕਰ ਰਹੇ ਨੇ ਔਰ ਬਹੁਤ ਸਾਰਿਆਂ ਦੇ ਕਮੈਂਟਸ ਵੀ ਆ ਰਹੇ ਨੇ ਜੀ। ਖਾਸ ਤੌਰ ਤੇ ਖਾਲਸਾ ਸਿੰਘ ਕੁਲਜੀਤ ਨੇ ਤੁਹਾਨੂੰ ਮੈਨੂੰ ਫਤਿਹ ਭੇਜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਕਿਸਮ ਦਾ ਕੁਝ ਪ੍ਰਬੰਧ ਕਰ ਸਕੀਏ ਕਿ ਕੁਝ ਸਵਾਲ ਜਿਹੜੇ ਸਾਡੇ ਲਾਈਵ ਵੀ ਫੇਸਬੁੱਕ ਤੇ ਆ ਰਹੇ ਹੋਣ ਉਹਨਾਂ ਨੂੰ ਅਸੀਂ ਲੈ ਸਕੀਏ। ਜੀ ਡਾਕਟਰ ਸਾਹਿਬ ਸਾਡੇ ਕੋਲ YouTube ਕਮੈਂਟ ਆਇਆ ਹੈ। ਸਾਡੀ ਨੇਪਾਲੀ ਹਿੰਦੂਇਜ਼ਮ ਨਾਲ ਸੰਬੰਧਿਤ ਵੀਡੀਓ ਤੇ ਅਭਿਰੂਪ ਗੁਰੰਗ ਜੀ ਦਾ ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਨੂੰ ਪਤਾ ਹੈ ਕਿ ਸਿੱਖਾਂ ਨੇ ਕਦੇ ਹੋਰ ਧਰਮਾਂ ਨੂੰ ਨੀਚਾ ਨਹੀਂ ਦਿਖਾਇਆ ਤੇ ਨਾ ਹੀ ਮਜ਼ਾਕ ਉਡਾਇਆ ਹੈ ਕਦੇ। ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ। ਤੁਸੀਂ ਭਾਰਤੀ ਨਿਜ਼ਾਮ ਥੱਲੇ ਬਹੁਤ ਤਸ਼ੱਦਦ ਚੱਲਿਆ ਹੈ। ਤੁਸੀਂ ਹਮੇਸ਼ਾ ਨੇਪਾਲੀਆਂ ਦੀ ਤਰ੍ਹਾਂ ਵਿਤਕਰੇ ਦੇ ਪੀੜਤ ਰਹੇ ਹੋ। ਭਾਰਤੀਆਂ ਅਤੇ ਭਾਰਤੀ ਹਿੰਦੂਆਂ ਖਿਲਾਫ ਤੁਹਾਡੀ ਭਾਵਨਾ ਲਾਜ਼ਮੀ ਹੈ। ਮੈਂ ਵੀ ਭਾਰਤੀ ਹਿੰਦੂਆਂ ਲਈ ਅਫਸੋਸ ਕਰਦਾ ਹਾਂ ਕਿ ਉਹਨਾਂ ਨੇ ਕਦੇ ਵੀ ਆਪਣੀ ਸਟੇਟ ਖਿਲਾਫ ਮੂੰਹ ਨਹੀਂ ਖੋਲਿਆ ਕਿ ਉਹ ਆਪਣੀਆਂ ਘੱਟ ਗਿਣਤੀਆਂ ਦਾ ਘਾਣ ਕਰ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਨਾ ਭਾਰਤੀ ਲੋਕਾਂ ਨੇ ਕਦੇ ਅਤੇ ਨਾ ਹੀ ਭਾਰਤ ਸਰਕਾਰ ਨੇ ਕਦੇ ਉਹਨਾਂ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ 80% ਦੀ ਕੁਰਬਾਨੀਆਂ ਦਿੱਤੀਆਂ। ਅਫਗਾਨ ਮੁਗਲਾਂ ਖਿਲਾਫ ਲੜੇ ਪਰ ਸਿੱਖਾਂ ਦਾ ਧੰਨਵਾਦੀ ਹੋਣ ਦੀ ਥਾਂ ਸਿੱਖਾਂ ਨੂੰ ਦੱਬਣਾ ਹੀ ਸ਼ੁਰੂ ਕਰ ਦਿੱਤਾ ਇਹਨਾਂ ਨੇ। ਮੈਂ ਇੱਕ ਨੇਪਾਲੀ ਹੋਣ ਦੇ ਨਾਤੇ ਇਹ ਗੱਲ ਨਿਰਪੱਖ ਤੌਰ ਤੇ ਮੰਨਦਾ ਹਾਂ ਕਿ ਭਾਰਤੀ ਹਕੂਮਤ ਨੇ ਸਿੱਖਾਂ ਦੇ ਹੱਕਾਂ ਦਾ ਘਾਣ ਕੀਤਾ ਤੇ ਤੁਹਾਡੇ ਵੱਲੋਂ ਕੱਢੇ ਸਿੱਟੇ ਅਤੇ ਆਜ਼ਾਦੀ ਦੇ ਮਤੇ ਦੀ ਪ੍ਰੋੜਤਾ ਕਰਦਾ ਹਾਂ। ਭੁਚਾਲ ਸਮੇਂ ਸਿੱਖਾਂ ਨੇ ਨੇਪਾਲੀਆਂ ਦੀ ਬਹੁਤ ਮਦਦ ਕੀਤੀ ਸੀ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਨੇਪਾਲੀ ਕਦੇ ਵੀ ਸਿੱਖਾਂ ਨੂੰ ਪਿੱਠ ਨਹੀਂ ਦਿਖਾਉਣਗੇ। ਸਮਾਂ ਆਉਣ ਤੇ ਅਸੀਂ ਆਪਣੀ ਸਮਰੱਥਾ ਅਨੁਸਾਰ ਸਭ ਕੁਝ ਕਰਾਂਗੇ ਸਿੱਖਾਂ ਲਈ। ਤੁਸੀਂ ਮੇਰੇ ਕੋਲੋਂ ਆਪਣੇ ਸ਼ਬਦਾਂ ਲਈ ਮਾਫੀ ਮੰਗੀ ਤਾਂ ਮੈਨੂੰ ਬੁਰਾ ਲੱਗਾ ਕਿ ਮੈਂ ਆਪਣੇ ਤੋਂ ਇੰਨੇ ਵੱਡੇ ਇਨਸਾਨ ਕੋਲੋਂ ਮਾਫੀ ਮੰਗਵਾਈ। ਮੇਰਾ ਮਕਸਦ ਇਹ ਨਹੀਂ ਸੀ। ਮੈਂ ਜਾਣਦਾ ਹਾਂ ਕਿ ਭਾਰਤੀਆਂ ਨੇ ਤੁਹਾਡੇ ਤੇ ਬਹੁਤ ਤਸ਼ੱਦਦ ਕੀਤਾ ਹੈ। ਇਸ ਲਈ ਹੁਣ ਤੁਸੀਂ ਭਾਰਤੀਆਂ ਨੂੰ ਜਿੰਨੀ ਸ਼ਰਮ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ। ਇਹ ਨਾ ਸੋਚਿਓ ਕਿ ਤੁਸੀਂ ਮੈਨੂੰ ਜਾਂ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਮੇਰੀ ਆਪਣੀ ਰਾਏ ਸੀ ਜੋ ਮੈਂ ਕਮੈਂਟ ਕੀਤਾ ਸੀ। ਇੱਕ ਵਾਰ ਫਿਰ ਨੇਪਾਲੀਆਂ ਅਤੇ ਗੋਰਖਿਆਂ ਲਈ ਚੰਗੇ ਸ਼ਬਦ ਵਰਤਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਜੀ ਡਾਕਟਰ ਸਾਹਿਬ ਦਾਜੀ ਭਰਾ ਨੂੰ ਦਾਜੀ ਕਹਿੰਦੇ ਨੇ। ਦਾਜੀ ਅਭਿਰੂਪ ਗੁਰੰਗ ਜੀ ਲਈ ਗੁਰੰਗ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਜੀ। ਉਹਨਾਂ ਨੇ ਕਿਉਂਕਿ ਜਿਹੜਾ ਰਿਸਪੌਂਸ ਅਸੀਂ ਪਹਿਲਾਂ ਦਿੱਤਾ ਹੈ ਉਹਨਾਂ ਦੀ ਲਿਖਤ ਤੋਂ ਸਾਨੂੰ ਲੱਗਾ ਕਿ ਵੀ ਕਿਉਂਕਿ ਨੇਪਾਲ ਦੇ ਵਿੱਚ ਵੱਡੀ ਗਿਣਤੀ ਬਹੁ ਗਿਣਤੀ ਜਿਹੜੀ ਹੈ ਉਹ ਹਿੰਦੂ ਧਰਮ 'ਚ ਯਕੀਨ ਰੱਖਦੀ ਹੈ। ਹਾਲਾਂਕਿ ਜਿਵੇਂ ਅਭਿਰੂਪ ਜੀ ਨੇ ਇਹ ਦੱਸਿਆ ਸੀ ਕਿ ਉੱਥੋਂ ਦਾ ਨੇਪਾਲੀ ਕਿਸ ਕਿਸਮ ਦੇ ਜਿਹੜੇ ਨੇਪਾਲੀ ਹਿੰਦੂ ਨੇ ਕਿਵੇਂ ਉਹ ਲਿਬਰਲ ਨੇ ਔਰ ਭਾਰਤ ਵਿਚਲਾ ਹਿੰਦੂਤਵਾ ਦਾ ਤਬਕਾ ਜਿਹੜਾ ਕਿ ਹਿੰਦੂ ਧਰਮ ਦਾ ਬਿਲਕੁਲ ਇੱਕ ਐਕਸਟ੍ਰੀਮ ਨਾਜ਼ੀ ਲਾਈਕ ਰੂਪ ਸਾਹਮਣੇ ਕਰ ਰਿਹਾ ਉਹਨਾਂ ਨਾਲੋਂ ਵੱਖਰਾ। ਸੋ ਉਹਨਾਂ ਨੇ ਆਪਣੇ ਜਜ਼ਬਾਤ ਸਾਡੇ ਤੱਕ ਪਹੁੰਚਾਏ ਸੀ ਕਿ ਹਿੰਦੂ ਹੋਣ ਦੇ ਨਾਤੇ ਸਾਡੀ ਆਸਥਾ ਜਿਹਨਾਂ ਚੀਜ਼ਾਂ 'ਚ ਹੈ ਕੋਈ ਐਸਾ ਉਹਨਾਂ ਨੂੰ ਜਿਹੜਾ ਹੈ ਉਸ 'ਤੇ ਠੇਸ ਨਾ ਹੋਏ, ਉਸ 'ਤੇ ਅਸੀਂ ਆਪਣੇ ਵਿਚਾਰ ਦਿੱਤੇ ਸੀ। ਔਰ ਇਹ ਗੱਲ ਸਾਨੂੰ ਸਟੇਟਮੈਂਟ ਕਦੇ ਬਦਲਣ ਦੀ ਲੋੜ ਨਹੀਂ ਪੈਂਦੀ ਜਾਂ ਅਸੀਂ ਬਦਲਣਾ ਨਹੀਂ ਚਾਹੁੰਦੇ ਜਾਂ ਅਸੀਂ ਕਦੇ ਬਦਲਾਂਗੇ ਵੀ ਨਹੀਂ, ਕਿਉਂਕਿ ਕੁਝ ਚੀਜ਼ਾਂ ਕਾਰਡੀਨਲ ਪ੍ਰਿੰਸੀਪਲਸ ਹੁੰਦੀਆਂ ਕਿਸੇ ਧਰਮ ਦਾ। ਜਿਵੇਂ ਕੱਲ ਦੇ ਜਿਹੜਾ ਪਹਿਲੇ ਸੈਗਮੈਂਟ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਦੇ ਵਿੱਚ ਰਣ ਸਿੰਘ ਦੇ ਵਿੱਚ ਮਸਜਿਦ ਬਣਾਉਣ ਦੇ ਲਈ ਪੰਚਾਇਤ ਨੇ ਜ਼ਮੀਨ ਦਿੱਤੀ ਔਰ ਸਿੱਖਾਂ ਨੇ ਕਿਹਾ ਵੀ ਅਸੀਂ ਮਿਲ ਕੇ ਇਹਨੂੰ ਬਣਾਵਾਂਗੇ, ਹੱਥੀਂ ਵੀ ਪੈਸੇ ਨਾਲ ਵੀ ਸੇਵਾ ਕਰਾਂਗੇ। ਹੁਣ ਜਿੱਥੇ ਇਹ ਕਰੈਕਟਰ ਹੋਏ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਸ਼ਹਾਦਤ ਦਿੱਤੀ ਹੋਏ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਉਹ ਸਾਡੇ ਐਟਰਨਲ ਗੁਰੂ ਜਿਹਦੇ 'ਚ ਬਾਬਾ ਫਰੀਦ ਬੈਠੇ ਨੇ, ਭਗਤ ਕਬੀਰ ਬੈਠੇ ਨੇ, ਪੰਡਤ ਰਾਮਾਨੰਦ ਬੈਠੇ ਨੇ, ਭਗਤ ਰਵਿਦਾਸ ਜੀ ਬੈਠੇ ਨੇ। ਅਸੀਂ ਕਿਵੇਂ ਫਿਰਕੂ ਹੋ ਸਕਦੇ? ਪਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਇੱਕ ਸਟੇਟ ਹੈ ਜਿਸ ਸਟੇਟ ਨਾਲ ਸਾਡੀ ਲੜਾਈ, ਜੇ 18ਵੀਂ ਸਦੀ 'ਚ ਸਾਡੀ ਲੜਾਈ ਇਸਲਾਮ ਨਾਲ ਨਹੀਂ ਸੀ, ਸਾਡੀ ਲੜਾਈ ਉਸ ਸਟੇਟ ਨਾਲ ਸੀ। ਬੇਸ਼ੱਕ ਉਹਨੂੰ ਮੰਨਣ ਵਾਲੇ ਮੁਗਲ ਮੁਸਲਮਾਨ ਸਨ, ਲੇਕਿਨ ਉਹਨਾਂ ਨੇ ਤਾਂ ਆਪਣਿਆਂ ਨੂੰ ਵੀ ਮਾਫ ਨਹੀਂ ਸੀ ਕੀਤਾ। ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ 'ਚ ਪਾਇਆ, ਭਰਾਵਾਂ ਨਾਲ ਕੀ ਸਲੂਕ ਕੀਤਾ। ਜਹਾਂਗੀਰ ਨੇ ਆਪਣੇ ਮੁੰਡੇ ਨੂੰ ਜਿਹੜਾ ਉਹ ਅੰਨਾ ਕਰਕੇ ਮਾਰਿਆ, ਖੁਸਰੋ ਨੂੰ। ਸੋ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ। ਇਸੇ ਤਰ੍ਹਾਂ ਪਿਛਲੇ 70 ਸਾਲ ਤੋਂ ਅਸੀਂ ਉਹਨਾਂ ਤਾਕਤਾਂ ਦੇ ਨਾਲ ਜਿਹੜੀਆਂ ਕਿ ਸੈਕੂਲਰਿਜ਼ਮ ਦੇ ਨਾਂ ਥੱਲੇ ਪਹਿਲਾਂ ਨਹਿਰੂ ਬ੍ਰਾਂਡ ਕਿ ਉਹਨਾਂ ਨੇ ਕਿਵੇਂ ਫਿਰਕੂ ਲਾਈਨ ਲਈ
ਔਰ ਅੱਜ ਸਿੱਧੀ ਸਿੱਧੀ ਉਹ ਹਿੰਦੂਤਵੀ ਲਾਈਨ ਜਿਹੜੀ 2020 ਤੱਕ ਸਭ ਨੂੰ ਹਿੰਦੂ ਬਣਾਉਣਾ ਚਾਹੁੰਦੀ ਹੈ, ਅਸੀਂ ਉਸ ਦੇ ਖਿਲਾਫ। ਔਰ ਜ਼ਾਹਰ ਹੈ ਕਿ ਵੀ ਅਸੀਂ ਜਦੋਂ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਜ਼ਿਕਰ ਕਰਦੇ ਹਾਂ ਉਦੋਂ ਸਾਨੂੰ ਜ਼ਰੂਰ ਇਹ ਗੱਲ ਕਲੀਅਰ ਕਰਨੀ ਪੈਂਦੀ ਹੈ ਕਿ ਕਿਵੇਂ ਸਾਡਾ ਫੇਥ ਜਿਹੜਾ ਉਹ ਕਿਵੇਂ ਡਿਫਰੈਂਟ ਹੈ, ਔਰ ਕਿਵੇਂ ਜੇ ਹੁਣ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਲਈ ਮਨੂ ਸਮ੍ਰਿਤੀ ਉਹਨਾਂ ਦਾ ਗ੍ਰੰਥ ਹੈ, ਉਹਨਾਂ ਦੇ ਲਈ ਉਹ ਕੋਡ, ਉਹ ਲਾਅ ਜਿਹੜਾ ਇਲਾਹੀ ਹੁਕਮ ਹੈ ਮਨੂ ਦਾ, ਸਾਡੇ ਲਈ ਉਹ ਨਹੀਂ। ਔਰ ਅਸੀਂ ਜੇ ਮਨੂ ਸਮ੍ਰਿਤੀ ਜਾਤ ਪਾਤੀ ਵਰਣ ਆਸ਼ਰਮ ਦਿੰਦੀ ਹੈ, ਅਸੀਂ ਮਨੂ ਨੂੰ ਵੀ ਭੰਨਾਂਗੇ, ਉਹਦੀ ਸਮ੍ਰਿਤੀ ਨੂੰ ਵੀ ਭੰਨਾਂਗੇ ਕਿ ਭਾਈ ਇਹ ਜਿਹੜਾ ਜਾਤ ਪਾਤੀ ਸਿਸਟਮ ਹੈ ਇਹ ਤਾਂ ਮਨੁੱਖ ਦੇ ਵਿੱਚ ਵੰਡੀਆਂ ਪਾਉਂਦਾ। ਜੇ ਮਨੂ ਸਮ੍ਰਿਤੀ ਔਰਤਾਂ ਨੂੰ ਸ਼ੂਦਰ ਗਰਦਾਨਦੀ ਹੈ, ਜਨੇਊ ਪਾਉਣ ਦਾ ਹੱਕ ਨਹੀਂ ਦਿੰਦੀ, ਉਹਨੂੰ ਨਰਕ ਦੁਆਰੀ ਕਹਿੰਦੀ ਹੈ, ਉਸ ਦੇ ਉੱਤੇ ਇਤਬਾਰ ਨਾ ਕਰਨ ਦੀ ਗੱਲ ਕਰਦੀ ਹੈ, ਤੇ ਅਸੀਂ ਉਸ ਦਾ ਜਵਾਬ ਇਹੀ ਦੇਵਾਂਗੇ ਕਿ ਸਾਡੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਔਰ 10ਵੇਂ ਪਾਤਸ਼ਾਹ ਨੇ ਕਿਰਪਾਨ ਦੇ ਕੇ 5 ਕਕਾਰਾਂ ਦੇ ਵਿੱਚ ਕੌਰ ਸ਼ਹਿਜ਼ਾਦੀ ਕਿਹਾ। ਸੋ ਇਹ ਵਖਰੇਵਾਂ ਤਾਂ ਹੋਏਗਾ, ਲੇਕਿਨ ਅਸੀਂ ਟੋਟੋ, ਔਰ ਇਹ ਗੱਲ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਵੀ ਕਹਿੰਦੇ ਹਾਂ ਕਿ ਭਾਈ ਖਾਲਿਸਤਾਨ ਉਹ ਮੁਲਕ ਹੋਏਗਾ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਲਈ ਪਰਸੂਟ ਆਫ ਹੈਪੀਨੈਸ ਦੀ ਗੱਲ ਹੋਏਗੀ। ਔਰ ਉਹਨਾਂ ਨੇ ਜਿੱਥੇ ਇਹ ਗੱਲ ਕੀਤੀ ਹੈ ਕਿ ਭਾਈ 80% ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਤੋਂ ਆਜ਼ਾਦੀ ਲਈ ਦਿੱਤੀਆਂ। ਫਿਰ ਉਹਨਾਂ ਨੇ ਭੁਚਾਲ ਜਦੋਂ ਨੇਪਾਲ ਦੇ ਵਿੱਚ ਆਇਆ, ਸਿੱਖਾਂ ਦੀ ਮਦਦ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਕਦੇ ਪਿੱਠ ਨਹੀਂ ਦਿਖਾਵਾਂਗੇ। ਫਿਰ ਉਹਨਾਂ ਨੂੰ ਇਹ ਲੱਗਾ ਵੀ ਅਸੀਂ ਆਪਣੇ ਜਵਾਬ ਦੇ ਵਿੱਚ ਕਿਹਾ ਸੀ ਕਿ ਭਾਈ ਜੇ ਵੀਰ ਅਭਿਰੂਪ ਗੁਰੰਗ ਜੀ ਦੇ ਜਜ਼ਬਾਤਾਂ ਨੂੰ ਠੇਸ ਲੱਗੀ ਹੈ ਤਾਂ ਅਸੀਂ ਮਾਫੀ ਚਾਹੁੰਦੇ ਹਾਂ। ਉਹਨਾਂ ਨੂੰ ਇਹ ਵੀ ਚੰਗਾ ਨਹੀਂ, ਉਹਨਾਂ ਨੂੰ ਲੱਗਾ ਕਿ ਭਾਈ ਉਹਨਾਂ ਨਹੀਂ, ਇਹ ਮੈਂ ਸਮਝਦਾ ਵੀ ਅਸੀਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਇਹ ਨਹੀਂ ਹੈ ਕਿ ਅਸੀਂ ਗਲਤੀ ਨਹੀਂ ਕਰ ਸਕਦੇ, ਕਈ ਵਾਰ ਸਲਿਪ ਆਫ ਟੰਗ ਹੁੰਦਾ ਹੈ, ਕਈ ਵਾਰ ਤੁਸੀਂ ਇੱਕ ਵਹਿਣ 'ਚ ਜਾ ਕੇ ਵੀ ਕੋਈ ਗੱਲ ਐਸੀ ਕਹਿ ਸਕਦੇ ਹੋ, ਪਰ ਮੂਲ ਤੌਰ ਦੇ ਉੱਤੇ ਸਾਡੀ ਇਹ ਲਾਈਨ ਬਿਲਕੁਲ ਸਪਸ਼ਟ ਹੈ ਕਿ ਭਾਈ ਸਾਡਾ ਹਿੰਦੂ ਧਰਮ ਦੇ ਨਾਲ ਨਹੀਂ, ਉਹ ਕੋਈ ਬੁੱਤਾਂ ਦੀ ਪੂਜਾ ਕਰਨਾ ਚਾਹੁੰਦਾ ਹੈ, ਕੋਈ ਯੱਗ ਹਵਨ ਕਰਨਾ ਚਾਹੁੰਦਾ ਹੈ, ਕੋਈ ਸੱਪਾਂ ਨੂੰ ਪੂਜਣਾ ਚਾਹੁੰਦਾ ਹੈ, ਕੋਈ ਗਣੇਸ਼ ਜੀ ਨੂੰ ਦੁੱਧ ਪਿਉਣਾ ਚਾਹੁੰਦਾ ਹੈ, ਕੋਈ ਕ੍ਰਿਸ਼ਨ ਜੀ ਨੂੰ ਘੜੇ ਚੋਂ ਨਿਕਲਦਾ ਦੇਖ ਕੇ ਜਿਹੜਾ ਉਹ ਜਨਮ ਅਸ਼ਟਮੀ ਦੇ ਦਿਨ ਸੈਲੀਬ੍ਰੇਟ ਕਰਦੇ, ਉਹ ਉਹਨਾਂ ਦਾ ਹੱਕ ਹੈ, ਉਹਨਾਂ ਦਾ ਆਪਣਾ ਵਿਸ਼ਵਾਸ ਹੈ। ਹਾਂ, ਜਿੱਥੇ ਉਹ ਵਿਸ਼ਵਾਸ ਇਨਸਾਨੀਅਤ ਦੇ ਨਾਲ ਟਕਰਾ ਖਾਂਦੇ ਨੇ, ਜਿਵੇਂ ਸਤੀ ਦੀ ਰਸਮ, ਹੁਣ ਸਤੀ ਹੋਣਾ ਮਨੂ ਸਮ੍ਰਿਤੀ ਦੇ ਥੱਲੇ ਸੀ ਕਿ ਔਰਤ ਨੂੰ ਸਾੜ ਦਿਓ ਉਹਦੇ ਘਰ ਵਾਲੇ ਤੇ, ਹੁੰਦਾ ਤਾਂ ਸੀ ਜੀ ਆਪ ਹੋ ਗਏ ਜੀ ਦੇਵੀ ਬਣ ਗਈ, ਪਰ ਬਹੁਤ ਵਾਰੀ ਚੁੱਕ ਕੇ ਸਾੜ ਦਿੰਦੇ ਸੀ। ਹੁਣ ਅੰਗਰੇਜ਼ਾਂ ਨੂੰ ਪਤਾ ਸੀ ਕਿ ਧਰਮ ਬਾਰੇ ਹਿੰਦੂਆਂ ਦੀ ਸੈਂਸਿਟੀਵਿਟੀ ਕੀ ਹੈ, 1857 ਦਾ ਗਦਰ ਦਾ ਇੱਕ ਕਾਰਨ ਸੀ, ਪਰ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਸਤੀ ਦੇ ਉੱਤੇ ਪਾਬੰਦੀ ਲਾਈ। ਸੋ ਕੁਝ ਚੀਜ਼ਾਂ ਨੇ ਜਿੱਥੇ ਨੋ ਮੈਟਰ ਤੁਹਾਡਾ ਧਾਰਮਿਕ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਫਰੀਕਾ ਦੇ ਵਿੱਚ ਕੁਝ ਉਹਨਾਂ ਦੇ ਟ੍ਰਾਈਬਲ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਹੁੰਦਾ ਹੈ, ਤੇ ਉਹਨਾਂ ਨੂੰ ਹੁਣ ਜਦੋਂ UN ਆ ਗਿਆ, ਦੂਜਾ ਆ ਗਿਆ, ਉਹ ਸੁਸਾਇਟੀਜ਼ ਵੀ ਬਦਲ ਰਹੀਆਂ ਨੇ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਭਾਰਤੀਆਂ ਨੂੰ ਜਿੰਨੀ ਮਰਜ਼ੀ ਸ਼ਰਮ ਦਿਓ। ਨੇਪਾਲ ਨੂੰ ਲੈ ਕੇ ਮੇਰੀ ਇੱਕ ਚਿੰਤਾ ਜ਼ਰੂਰ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਤਬਦੀਲੀ ਹੋਈ ਹੈ, ਮਿਸਟਰ ਆਇਲੀ ਨੇ ਰਿਜ਼ਾਈਨ ਕੀਤਾ ਹੈ ਔਰ ਮਿਸਟਰ ਪ੍ਰਚੰਡਾ ਜਿਹੜੇ ਕਿ ਮਦੇਸੀ ਜਿਨ੍ਹਾਂ ਦੀਆਂ ਸੀਟਾਂ ਨੇ ਪਾਰਲੀਮੈਂਟ ਦੇ ਵਿੱਚ ਸ਼ਾਇਦ 60 ਜਾਂ 62, ਪਰ ਉਹਨਾਂ ਦੀ ਮਦਦ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਰਾਅ ਔਰ ਦੂਜੀਆਂ ਕਰਦੀਆਂ ਨੇ, ਉਹ ਸਰਕਾਰ 'ਚ ਸ਼ਾਮਲ ਹੋ ਰਹੇ ਨੇ। ਆਇਲੀ ਦੇ ਅਸਤੀਫੇ ਤੋਂ ਬਾਅਦ ਮਿਸਟਰ ਪ੍ਰਚੰਡਾ ਜਿਹੜਾ ਹੈ ਉਹ ਬਾਕੀ ਪਾਰਟੀਆਂ, ਨੇਪਾਲੀ ਕਾਂਗਰਸ ਔਰ ਆਪਣੇ ਜਿਹੜੀ ਹੈ ਪਾਰਟੀ ਜਿਹੜੀ ਉਹਨਾਂ ਦੀ ਹੈ ਔਰ ਮਦੇਸੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਬਣੇ। ਉਹਨੇ ਸਹੁੰ ਵੀ ਚੁੱਕ ਲਈ ਔਰ ਉਹਨੇ ਕਿਹਾ ਜੀ ਮੈਂ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਾਂਗਾ ਮਦੇਸੀਆਂ ਨੂੰ ਅਕਮੋਡੇਟ। ਇਹ ਮੇਰੇ ਲਈ ਫਿਕਰ ਵਾਲੀ ਗੱਲ ਹੈ ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਨੇਪਾਲ ਇੱਕ ਉਸ ਤਬਦੀਲੀ ਵੱਲ ਜਾ ਰਿਹਾ ਜਿੱਥੇ ਕਿ ਨੇਪਾਲ ਹੁਣ ਆਪਣੇ ਆਪ ਨੂੰ ਐਸਰਟ ਕਰੇਗਾ ਆਜ਼ਾਦਾਨਾ ਤੌਰ ਦੇ ਉੱਤੇ, ਔਰ ਉਹ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਕਿ ਉਹਨੇ ਚਾਈਨਾ ਦੇ ਨਾਲ ਕਿਹੋ ਜਿਹੇ ਸੰਬੰਧ ਰੱਖਣੇ ਨੇ, ਭਾਰਤ ਨਾਲ ਕਿਹੋ ਜਿਹੇ ਰੱਖਣੇ ਨੇ, ਪਾਕਿਸਤਾਨ ਨਾਲ ਕਿਹੋ ਜਿਹੇ ਰੱਖਣੇ ਨੇ, ਗੁਆਂਢੀ ਥਾਈਲੈਂਡ ਨਾਲ ਕਿਹੋ ਜਿਹੇ ਰੱਖਣੇ ਨੇ, ਤਿੱਬਤ ਨਾਲ ਉਸਦੇ ਕੀ ਸੰਬੰਧ ਨੇ, ਹਾਲਾਂਕਿ ਤਿੱਬਤ ਚੀਨ ਦਾ ਇਹ ਹਿੱਸਾ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਸ ਮਾਮਲੇ 'ਚ ਇੰਡੀਅਨ ਏਜੰਸੀਆਂ ਕਿਸੇ ਹੱਦ ਤੱਕ ਕਾਮਯਾਬ ਹੋਈਆਂ ਨੇ ਕਿ ਦੁਬਾਰਾ ਉਹਨਾਂ ਨੇ ਦੇ ਹੈਵ देयर ਫੁੱਟ ਇਨ ਦਾ ਡੋਰ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਸੋ ਅਸੀਂ ਅਗੇਨ ਨੇਪਾਲ ਦੇਸ਼ ਦੇ ਔਰ ਨੇਪਾਲ ਦੇ ਬਹਾਦਰ ਗੋਰਖਿਆਂ ਦੇ ਖੈਰ ਖੁਆਹ ਔਰ ਹਮੇਸ਼ਾ ਹੀ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ, ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕਦੇ ਪਿੱਠ ਨਹੀਂ ਦਿਖਾਵਾਂਗੇ।
ਸਿੱਖਾਂ ਨੂੰ ਔਰ ਸੇਮ ਹੀਅਰ ਜੀ, ਅਸੀਂ ਜੀ, ਮਹਿਸੂਸ ਬਿਲਕੁਲ। ਕਰਦੇ ਹਾਂ ਕਿ ਭਾਈ ਅਲਟੀਮੇਟਲੀ ਇਹ ਬਹਾਦਰ ਕੌਮਾਂ ਔਰ ਸਾਡੀ ਜਿਹੜੀ ਸਾਂਝ ਹੈ ਉਹ ਸਦੀਆਂ ਪੁਰਾਣੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਮਹਾਰਾਣੀ ਜਿੰਦਾਂ 15-16 ਸਾਲ ਅਸਾਈਲਮ 'ਚ ਕਾਠਮੰਡੂ 'ਚ ਰਹੀ ਔਰ ਸਿੱਖਾਂ ਨੇ ਪਿਛਲੇ ਸਾਰੇ ਪੀਰੀਅਡ 'ਚ ਜਿਹੜਾ ਉੱਥੇ ਪੂਰੀ ਆਜ਼ਾਦੀ ਮਾਣੀ ਹੈ। ਅੱਜ ਵੀ ਕਾਠਮੰਡੂ ਦੇ ਵਿੱਚ 2-3 ਇਤਿਹਾਸਕ ਗੁਰਦੁਆਰੇ ਨੇ, ਸਿੱਖਾਂ ਦੇ ਚੰਗੇ ਕਾਰੋਬਾਰ, ਟਰਾਂਸਪੋਰਟ ਹੋਏ, ਹੋਟਲਿੰਗ ਹੋਏ ਜੀ। ਔਰ ਮੈਂ ਟਰੈਵਲ ਕਰਦਾ ਹਾਂ ਜਾਂ ਕਿਤੇ ਵੀ ਮੈਨੂੰ ਜਦੋਂ ਨੇਪਾਲੀ ਮਿਲਦਾ, ਜਿਵੇਂ ਪਾਕਿਸਤਾਨੀ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਵਾਰਮਥ ਹੁੰਦੀ ਹੈ, ਆਪਣਤ ਹੁੰਦੀ ਹੈ, ਇਸੇ ਤਰ੍ਹਾਂ ਨੇਪਾਲੀ ਗੋਰਖਾ ਉਸ ਦੇ ਨਾਲ ਵਿਦਿਨ ਸੈਕਿੰਡਸ। ਔਰ ਮੈਂ ਵੀ 1-2 ਜ਼ੁਮਰੇ ਯਾਦ ਕੀਤੇ ਹੋਏ ਨੇ। ਮੈਂ ਪੁੱਛਦਾ ਕਸਤੋ ਹਾਲ ਚਾਲ ਛ, ਤਾਂ ਉਹ ਕਹਿੰਦਾ ਦਾਜੀ ਰਾਮੜੋ ਛ। ਜੀ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਭਿਰੂਪ ਗੁਰੰਗ ਜੀ ਦਾ। ਜੀ ਡਾਕਟਰ ਸਾਹਿਬ, ਲੈਣਾ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।